अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो एस अहमद पंजाबी। लो जी लम्हे पै जाओ जंग लग गई, फिर लम्हे पै जाओ फिर जंग लग गई। और जंग जनाब ईरान ते अमरीका दी फिर हो गई है शुरू जनाब, फुल फ्लैज किस्म दी। ਤੇ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਹੁਣ ਹੈਗਾ ਜਨਾਬ ਆਬਨਾਏ ਹਰਮਸ ਨੂੰ, ਕਿਉਂਕਿ ਉਹਨਾਂ ਨੇ ਕਰ ਦਿੱਤਾ ਬੰਦ। ਪਰ ਬਾਬਾ ਜੀ ਫਰਮਾਉਂਦੇ ਨੇ ਓਏ ਹੋਏ ਹੋਏ ਆ ਗਰੀਦਾ ਫਰੂਕੀ ਨਾਲ ਜ਼ੁਲਮ ਹੋਇਆ ਬਾਬਾ ਜੀ। ਮੈਂ ਕਿਹਾ ਯਾਰ ਕਾਹਦਾ ਜ਼ੁਲਮ? ਬਾਬਾ ਜੀ ਕਹਿੰਦੇ ਉਹਦੀ ਆਪ ਨਾਲ ਹਰਮਸ ਹੀ ਬੰਦ ਕਰਕੇ ਰੱਖ ਛੱਡੀ। ਮੈਂ ਕਿਹਾ ਯਾਰ ਕੀ ਮਤਲਬ? ਬਾਬਾ ਜੀ ਕਹਿੰਦੇ ਯਾਰ ਉਹ ਮਸਾਂ ਤਾਂ ਉਹਨੇ ਖਲਵਾਈ ਸੀਗੀ ਆਬਨਾਏ ਹਰਮਸ। ਉਹ ਜਨਾਬ ਕਿੱਡਾ ਵੱਡਾ ਉੱਥੇ ਆਪਣਾ ਕਾਨਫਰੰਸ ਹੋਈ ਸੀਗੀ ਇਸਲਾਮਾਬਾਦ ਦੇ ਵਿੱਚ, ਗਰੀਦਾ ਸੁਜ਼ੂਕੀ 'ਚ ਬਹਿ ਕੇ ਤੇ ਤਿਆਰ ਹੋ ਕੇ ਇੱਥੇ ਪਹੁੰਚੀ। ਮੈਂ ਕਿਹਾ ਕਾਹਦੀ ਤਿਆਰ ਹੋਈ ਸੀ ਬਾਬਾ ਜੀ? ਉਹ ਆਪਣਾ ਹਰੇ ਰੰਗ ਦੇ ਸਰਜਰੀ ਵਾਲੇ ਕੱਪੜੇ ਪਾਏ ਸੀ। ਆ ਮੇਰਾ ਮਤਲਬ ਬਾਹਰ ਦੇ ਮੁਲਕਾਂ 'ਚ ਜਿਹਦੀ ਸਰਜਰੀ ਹੋਣੀ ਹੁੰਦੀ ਹੈ ਕੋਈ ਵੱਡੀ ਸਾਰੀ, ਉਹਨੂੰ ਇੱਦਾਂ ਦੇ ਕੱਪੜੇ ਪਵਾ ਦਿੰਦੇ ਹਰੇ ਜਿਹੇ। ਉਹ ਮੇਰਾ ਲੱਗਦਾ ਮੈਨੂੰ ਕਿ ਉੱਥੋਂ ਕੋਈ ਆਪਣਾ ਹਸਪਤਾਲ 'ਚੋਂ ਕੋਈ ਫੋਨ ਆਇਆ ਇਹਨੂੰ ਸਰਜਰੀ ਤੋਂ ਪਹਿਲੇ ਕਿ ਬਈ ਉੱਥੇ ਕਾਨਫਰੰਸ ਹੋ ਰਹੀ ਹੈ, ਤੇ ਪਹੁੰਚ ਗਰੀਦਾ। ਉਹ ਉੱਠੀ ਆ ਤੇ ਸਿੱਧੀ ਪਹੁੰਚ ਗਈ ਉਹੀ ਕੱਪੜੇ ਪਾ। ਤੇ ਬਾਬਾ ਜੀ ਕਹਿੰਦੇ ਯਾਰ ਉਹਦੇ ਨਾਲ ਜ਼ਿਆਦਤੀ ਹੋਈ। ਮੈਂ ਕਿਹਾ ਬਾਬਾ ਜੀ ਕਿੱਦਾਂ ਹੋ ਸਕਦਾ? ਬਾਬਾ ਜੀ ਕਹਿੰਦੇ ਭਾਈ ਉਹ ਆਬਨਾਏ ਹਰਮਸ ਜਿਹੜੀ ਆ ਉਹ ਗਰੀਦਾ ਨੇ ਖੁਲਵਾਈ ਸੀਗੀ, ਉੱਦਾਂ ਕਿੱਥੇ ਖੁੱਲ੍ਹਣੀ ਸੀਗੀ। ਉਹਨੇ ਜਨਾਬ ਉੱਥੇ ਜਾ ਕੇ ਪਹੁੰਚੀ, ਉਹ ਜਾ ਕੇ ਉੱਥੇ ਉਹ ਅਮਰੀਕਾ ਦਾ ਨਾਇਬ ਸਦਰ ਆਇਆ, ਉਹ ਸਾਰੀਆਂ ਮੁਲਾਕਾਤਾਂ ਹੋਈਆਂ, ਮੀਟਿੰਗ ਹੋਈ। ਉਹਦੇ ਬਾਅਦ ਉਹ ਆਪਣਾ ਜਨੀਵਾ ਦੇ ਵਿੱਚ ਇਤਨਾ ਵੱਡਾ ਸਿਸਟਮ ਹੋਇਆ, ਉਹਦੇ 'ਚ ਗਰੀਦਾ ਦਾ ਰੋਲ ਸੀ। ਮੈਂ ਕਿਹਾ ਯਾਰ ਉਹਦੇ 'ਚ ਤਾਂ ਗਰੀਦਾ ਗਈ ਨਹੀਂ। ਬਾਬੇ ਕਹਿੰਦੇ ਨਹੀਂ ਗਈ ਨਹੀਂ, ਲੇਕਿਨ ਪਿੱਛੋਂ ਉਹਨੇ ਆਪਣੇ ਹਰਮਸ ਵਾਸਤੇ ਦੁਆਵਾਂ ਕੀਤੀਆਂ। ਕਿ ਯਾਰ ਆਹ ਕਿ ਬਾਬੇ ਕਹਿੰਦੇ ਕਿਉਂਕਿ ਤੇਲ ਮਹਿੰਗਾ ਹੋ ਰਿਹਾ ਸੀਗਾ, ਉਹ ਫਿਰ ਜਿਹੜਾ ਨਾ ਉਹਨੇ ਫਿਰ ਸੋਚਿਆ ਕਿ ਮੈਂ ਚਲੋ ਪਿੱਛੋਂ ਰਹਿ ਕੇ ਕੁਛ ਸਿਸਟਮ ਕਰਦੀ ਹਾਂ। ਅਤੇ ਬਾਬਾ ਜੀ ਕਹਿੰਦੇ ਕਿ ਉਹਦੇ ਨਾਲ ਹੋਇਆ ਜ਼ੁਲਮ। ਹਾਂ, ਅਤੇ ਆਹ ਜ਼ਿਆਦਤੀ ਅਸੀਂ ਕਬੂਲ ਨਹੀਂ ਕਰਾਂਗੇ, ਆਹ ਜੰਗ ਨਾ ਮਨਜ਼ੂਰ ਆ। ਜੇ ਜੰਗ ਆਬਨਾਏ ਹਰਮਸ ਤੋਂ ਬਾਲਾ ਹੁੰਦੀ ਹੈ ਤਾਂ ਫਿਰ ਠੀਕ ਆ। ਜੇ ਆਬਨਾਏ ਹਰਮਸ ਜਿਹੜਾ ਉਹ ਬੰਦ ਹੋ ਜਾਊਗਾ ਅਤੇ ਫਿਰ ਕੰਮ ਖਰਾਬ ਆ। ਬਾਬਾ ਜੀ ਕਹਿੰਦੇ ਫਿਰ ਮੈਂ ਗਰੀਦਾ ਦੇ ਨਾਲ। ਮੈਂ ਕਿਹਾ ਬਾਬਾ ਜੀ ਫਿਰ ਤੁਸੀਂ ਕਰੋ। ਬਾਬੇ ਕਹਿੰਦੇ ਫਿਰ ਮੇਰਾ ਮਤਲਬ ਕੋਸ਼ਿਸ਼ ਕਰਾਂਗੇ ਗਰੀਦਾ ਅਤੇ ਮੈਂ ਮਿਲ ਕੇ ਕਿ ਆਬਨਾਏ ਹਰਮਸ ਦੁਬਾਰਾ ਖੋਲ੍ਹ ਜਾਏ। ਮੈਂ ਕਿਹਾ ਤੁਸੀਂ ਕਿੱਦਾਂ ਕੋਸ਼ਿਸ਼ ਕਰ ਲਓਗੇ ਗਰੀਦਾ ਨਾਲ ਮਿਲ ਕੇ? ਬਾਬੇ ਕਹਿੰਦੇ ਪੁੱਤਰ ਕੋਸ਼ਿਸ਼ ਕਰਦਾ, ਹਾਂ ਦੇਖੋ ਤੇਲ ਮਹਿੰਗਾ ਹੋ ਜਾਣਾ। ਮੈਂ ਕਿਹਾ ਬਾਬਾ ਜੀ ਤੇਲ ਦੀ ਤਾਂ ਲੋੜ ਹੀ ਨਹੀਂ ਪੈਣੀ। ਬਾਬੇ ਕਹਿੰਦੇ, ਮੈਂ ਕਿਹਾ ਬਾਬਾ ਜੀ LPG, ਇੱਥੇ LPG ਚੱਲਣੀ ਆ, ਗੈਸ ਚੱਲਣੀ ਆ, ਸਿਲੰਡਰ ਚੱਲਣੇ ਆ। ਹਾਂਜੀ ਸਾਰੇ ਆਪਣਾ ਹੁਣ ਤਾਂ ਇਲੈਕਟ੍ਰਿਕ 'ਤੇ ਸ਼ਿਫਟ ਹੋ ਰਹੀ ਪੂਰੀ ਦੁਨੀਆ, ਅਤੇ ਆਹ ਤੇਲ ਦਾ ਜ਼ਰੂਰਤ ਹੀ ਨਹੀਂ ਪੈਣੀ ਹੁਣ, ਕਿਉਂਕਿ ਤੇਲ ਵੈਸੇ ਹੀ ਮੁੱਕ ਜਾਣਾ ਪੂਰੀ ਦੁਨੀਆ ਤੋਂ, ਬੇੜਾ ਗਰਕ ਹੋ ਜਾਣਾ। ਬਾਬੇ ਕਹਿੰਦੇ ਬਹਰਹਾਲ ਜੋ ਵੀ ਹੈ LPG ਵੀ ਉੱਥੋਂ ਹੀ ਆਉਂਦੀ ਹੈ ਭਾਈ। ਹਾਂ ਸਾਡੇ ਤਾਂ ਕੱਖ ਨਹੀਂ। ਬਾਬਾ ਜੀ ਕਹਿੰਦੇ ਉਹ ਫਿਰ ਮੈਂ ਅਤੇ ਗਰੀਦਾ ਕੋਸ਼ਿਸ਼ ਕਰਾਂਗੇ। ਮੈਂ ਕਿਹਾ ਕਿੱਦਾਂ? ਬਾਬਾ ਕਹਿੰਦੇ ਉਹ ਜਿਹੜਾ ਨਾ ਗਰੀਦਾ ਨੂੰ ਲੈ ਕੇ ਮੈਂ ਜਾਵਾਂਗਾ। ਫਿਰ ਮੈਂ ਕਿਹਾ ਕਿੱਥੇ? ਬਾਬਾ ਜੀ ਕਹਿੰਦੇ ਉਹ ਆਪਣਾ ਹਰਮਸ ਦੇ ਵਿੱਚ। ਬਾਬਾ ਜੀ ਇਰਾਨ ਵਾਲੇ ਬੰਬ ਠੋਕ ਰਹੇ ਉੱਥੇ, ਅਗਲੇ ਸਿੱਧੇ ਮਿਜ਼ਾਇਲ ਮਾਰ ਰਹੇ ਆ। ਅਮਰੀਕੀ ਜਹਾਜ਼ਾਂ ਨੂੰ ਮਿਜ਼ਾਇਲ ਮਾਰੇ ਉਹਨਾਂ ਨੇ। ਆਪਣਾ ਮਿਡਲ ਈਸਟ ਦੇ ਜਿਹੜੇ ਕੰਟਰੀ ਆ ਉਹਨਾਂ ਦੇ ਜਹਾਜ਼ ਉੱਥੋਂ ਨਿਕਲੇ, ਉਹਨਾਂ ਨੇ ਉਡਾ ਕੇ ਰੱਖਤੇ। ਉਹ ਕਹਿੰਦੇ ਨਹੀਂ ਅਸੀਂ ਨਹੀਂ ਲੰਘਣ ਦੇਣਾ। ਬਾਬਾ ਜੀ ਕਹਿੰਦੇ ਚਲੋ ਲੰਘਣ ਨਾ ਦੇਣ, ਲੇਕਿਨ ਕੋਸ਼ਿਸ਼ ਤਾਂ ਫਰਜ਼ ਤਾਂ ਪੂਰਾ ਹੋ ਜਾਊਗਾ ਨਾ ਮੇਰਾ। ਮੈਂ ਕਿਹਾ ਬਾਬਾ ਜੀ ਫਰਜ਼ ਤੁਹਾਡਾ ਕਿੱਦਾਂ ਅਦਾ ਹੋਊ? ਤਾਂ ਫਰਜ਼ ਤੁਸੀਂ ਇੱਥੇ ਹੀ ਅਦਾ ਕਰ ਲਓ। ਬਾਬਾ ਜੀ ਕਹਿੰਦੇ ਕਿੱਦਾਂ? ਮੈਂ ਕਿਹਾ ਬਾਬਾ ਜੀ ਨਿਕਾਹ ਕਰਕੇ ਫਰਜ਼ ਅਦਾ ਹੋ ਜਾਊਗਾ। ਉਹ ਜਾਣਦੀ ਵੀ ਕਿਉਂ ਆਪਣੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾਉਣਾ, ਗਰੀਦਾ ਦੀ ਜਾਨ ਨੂੰ ਵੀ ਉੱਥੇ ਅਜ਼ਾਬ 'ਚ ਪਾਉਣਾ। ਹਾਲਾਂਕਿ ਆਹ ਜਿਹੜਾ ਫਰਜ਼ ਆ ਬਾਬਾ ਜੀ ਵਾਲਾ ਇਹ ਜ਼ਿਆਦਾ ਅਜ਼ਾਬ 'ਚ ਪੈ ਜਾਣੀ ਹੈ ਗੱਲ। ਖੈਰ ਹੁਣ ਤੁਸੀਂ ਤਿਆਰੀ ਕਰ ਲਓ ਜਨਾਬ। ਹੁਣ ਤੁਸੀਂ ਦੇਖੋਗੇ ਪੈਟਰੋਲ ਦੀਆਂ ਪ੍ਰਾਈਜ਼ਾਂ ਇੱਕਦਮ ਫੇਰ ਵੱਧ ਰਹੀਆਂ, ਕਿਉਂਕਿ ਉਹ ਜਿਹੜਾ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਆ ਟਰੰਪ ਜਿਹੜਾ ਵਾ ਉਸ ਨੂੰ ਕੋਈ ਗੈਰਤ ਨਹੀਂ, ਉਹ ਬਗੈਰਤ ਬੇਸ਼ਰਮ ਹੋਇਆ ਪਿਆ। ਮੁਆਹਦਾ ਜਨਾਬ ਜਿਹੜਾ ਹੋਇਆ ਸੀ ਉਹ ਉਹਨੇ ਤੋੜ ਕੇ ਰੱਖ ਦਿੱਤਾ, ਫਰਕ ਕਰਕੇ ਰੱਖ ਦਿੱਤਾ। ਬਲਕਿ ਉਹ ਸੀਰੀਅਸ ਸੀਗਾ ਹੀ ਨਹੀਂ, ਯਕੀਨ ਕਰੋ। ਟਾਈਮ ਗੇਨ ਕਰ ਰਿਹਾ ਸੀਗਾ, ਉਹ ਸੀਰੀਅਸ ਸੀਗਾ ਹੀ ਨਹੀਂ। ਉਹ ਜਿਹੜਾ ਨਾ ਉਹਨੇ ਪੀਸ ਡੀਲ ਉਹ ਸਾਰਾ ਕੁਛ, ਉਹ ਸਾਰੀ ਡਰਾਮੇਬਾਜ਼ੀ ਕੀਤੀ। ਹੁਣ ਜਨਾਬ ਫਿਰ ਹਮਲਾਵਰ ਹੋ ਰਿਹਾ, ਅਤੇ ਹੁਣ ਕਹਿੰਦੇ ਜੀ ਕਿ ਅਸੀਂ ਬਿਲਕੁਲ ਆ ਜਿਹੜਾ ਆਬਨਾਏ ਹਰਮਸ ਆ ਇਹਦੇ 'ਤੇ ਅਸੀਂ ਕਬਜ਼ਾ ਕਰ ਲੈਣਾ, ਅਤੇ ਫਿਰ ਅਸੀਂ ਇੱਥੋਂ ਟੈਕਸ ਲਿਆ ਕਰਨਾ। ਹਾਂਜੀ 20% ਟੈਕਸ ਦੀ ਕੁਛ ਸੁਣਾਈ ਜਾ ਰਹੀ ਹੈ ਗੱਲ, ਪਤਾ ਨਹੀਂ ਹੁਣ ਕੀ ਹੈ ਕੀ ਨਹੀਂ, ਲੇਕਿਨ ਖੈਰ ਇੱਦਾਂ ਦੀ ਕੋਈ ਗੱਲ ਹੋ ਰਹੀ ਹੈ। ਅਤੇ ਉਹ ਈਰਾਨ ਜਿਹੜਾ ਉਹ ਕਹਿੰਦਾ ਕਿ ਭਾਈ ਮੈਂ ਨਹੀਂ ਚੁੱਕਣ 'ਤੇ ਤਿਆਰ ਹਾਂ, ਨਾ ਮੈਂ ਪਹਿਲੇ ਯਜ਼ੀਦ ਦੀ ਵਕਤ ਦਾ ਉਹ ਵੀ ਅਮਰੀਕਾ ਵੀ ਵਕਤ ਦਾ ਯਜ਼ੀਦ ਹੀ ਹੈ,
ਨਾ ਇਹਦੀ ਪਹਿਲੇ ਬੈਤ ਕੀਤੀ, ਨਾ ਹੁਣ ਜੇ ਲੜਨਾ ਤੇ ਅਸੀਂ ਲੜਾਂਗੇ, ਆਖਰੀ ਦਮ ਤੱਕ ਲੜਾਂਗੇ। ਇਸ ਟਾਈਮ ਪਹਿਲੇ ਦੀ ਤਰ੍ਹਾਂ ਈਰਾਨ ਦਾ ਕੋਈ ਨਹੀਂ ਖੜਾ, ਹਾਂਜੀ, ਸਿਵਾਏ ਪਬਲਿਕ ਦੇ ਜਿਹੜੇ ਆਮ ਲੋਕ ਨੇ, ਜਿਹੜੇ ਮੁਖਤਲਿਫ ਮਮਾਲਿਕ ਦੇ ਲੋਕ, ਉਹ ਈਰਾਨ ਨਾਲ ਖੜੇ ਨੇ। ਆਵਾਮ ਦੀ ਸਪੋਰਟ ਈਰਾਨ ਦੇ ਨਾਲ ਹੈ, ਅਤੇ ਜਿਹੜੇ ਹੁਕਮਰਾਨ ਨੇ ਜਿਹੜੇ ਵੀ ਮੁਲਕ ਦੇ ਸਾਰੇ, ਉਹਨਾਂ ਦੀ ਸਪੋਰਟ ਸਾਰੀ ਅਮਰੀਕਾ ਦੇ। ਅਤੇ ਬਾਬਾ ਜੀ ਕਹਿੰਦੇ ਜਿਹੜੇ ਸਾਡੇ ਹੁਕਮਰਾਨ ਨੇ ਇਹ ਕਿੱਥੇ ਖੜੇ ਨੇ। ਬਾਬਾ ਜੀ ਇਹਨਾਂ ਦਾ ਤੇ ਮੁਆਹਿਦਾ ਕਰਾਇਆ ਸੀ ਜਿਹੜਾ, ਉਹ ਬੜੇ ਸ਼ੋਰ ਲਾਏ ਸਨ ਇਹਨਾਂ ਨੇ ਜਨਾਬ ਹਰ ਪਾਸੇ। ਉਹ ਮੌਲਵੀ ਜਿਹੜਾ ਸ਼ਰਾਬ ਦਾ ਡਰਮ ਆ, ਉਹ ਵੀ ਬਾਹਰ ਆ ਕੇ ਕਹਿੰਦਾ ਸੀਗਾ ਜੀ ਆਪਣਾ ਤੀਸਰੀ ਜੰਗੇ ਅਜ਼ੀਮ ਰੋਕ ਦਿੱਤੀ ਹੈ ਜਨਾਬ ਫੀਲਡ ਮਾਰਸ਼ਲ ਨੇ। ਉਹ ਐਡੀ ਜੰਗ ਉਹਨੇ ਜਿਹੜੀ ਹੋਣ ਲੱਗੀ ਸੀ, ਉਹ ਪੀਸ ਮੁਆਹਿਦਾ, ਉਹ ਬਈ ਆ ਹਵਾ 'ਚ ਉੜ ਗਿਆ ਹੁਣ ਪੀਸ ਮੁਆਹਿਦਾ, ਆਵਾਜ਼ ਨਹੀਂ ਨਿਕਲਣੀ ਇਹਨਾਂ ਦੀ ਹੁਣ। ਕਿਉਂਕਿ ਥੋੜ੍ਹੀ ਆਵਾਜ਼ ਕੱਢੋ, ਆ ਕੇ ਦੱਸੋ ਕਿ ਕੀ ਬਣੀਆਂ ਕੀ ਨਹੀਂ ਬਣੀਆਂ, ਕੀ ਹੋਇਆ ਕੀ ਨਹੀਂ ਹੋਇਆ। ਬਿਲਕੁਲ ਇੰਝ ਸੁੱਤੇ ਸੌਂ ਗਏ ਖਾਮੋਸ਼। ਉਸ ਟਰੰਪ ਨੇ ਵੀ ਇਹਨਾਂ ਨੂੰ ਇਸਤੇਮਾਲ ਕੀਤਾ, ਇਸਤੇਮਾਲ ਕਰਕੇ ਸਾਰੇ ਉਹਨੇ ਬੰਨੇ ਲਾ ਕੇ ਤੇ ਸਾਈਡ 'ਤੇ ਸੁੱਟ ਦਿੱਤੇ। ਤਾਂ ਹੁਣ ਜੰਗ ਜਿਹੜੀ ਹੈ ਨਾ ਉਹ ਤਿਆਰ ਹੈ, ਲੇਕਿਨ ਅਸੀਂ ਭਾਈ ਈਰਾਨ ਦੇ ਨਾਲ ਖੜ੍ਹੇ ਹਾਂ, ਕਿਉਂਕਿ ਅਸੀਂ ਹੱਕ ਸੱਚ ਦੇ ਨਾਲ ਖੜ੍ਹੇ ਹੁੰਦੇ ਹਾਂ। ਅਤੇ ਈਰਾਨ ਇਸ ਟਾਈਮ ਹੱਕ ਸੱਚ 'ਤੇ ਖੜ੍ਹਾ। ਆਹ ਜਿਹੜੀ ਆਪਣਾ ਸੁਪਰ ਪਾਵਰ ਬਣਿਆ ਫਿਰਦਾ, ਇਹਨੂੰ ਪਹਿਲੇ ਵੀ ਇਹਦਾ ਮੂੰਹ ਕਾਲਾ ਹੋਇਆ, ਹਾਂਜੀ, ਆ ਹੁਣ ਫਿਰ ਇਹਦਾ ਮੂੰਹ ਕਾਲਾ ਹੋਏਗਾ ਇਨਸ਼ਾ ਅੱਲਾ। ਇਹ ਬਾਰ-ਬਾਰ ਹਟ ਕੇ ਆ ਰਿਹਾ। ਪਿੱਛੇ ਦੇ ਉਹੀ ਆ ਰਿਜ਼ਨ ਹਰਾਮਜ਼ਾਦਾ ਜਿਹੜਾ ਵਾ, ਉਹ ਇਹਨੂੰ ਪਿੱਛੋਂ ਧੂੜੀ ਦੇ ਰਿਹਾ ਕਿ ਵੀ ਚੜ੍ਹ ਜਾ, ਕੀ ਕਹਿੰਦਾ ਕਿ ਸੂਲੀ ਰਾਮ ਭਲੀ ਕਰੇਗਾ। ਉਹ ਹੁਣ ਜਿਹੜੀ ਨਾ ਭਲੀ ਉਹਦੀ ਕੀ ਹੋਣੀ, ਉਹ ਸੂਲੀ ਚੜ੍ਹੇਗਾ, ਹੋਰ ਤਾਂ ਕੁਛ ਨਹੀਂ ਹੋਣਾ ਉਹਦਾ ਬਗੈਰ ਬੇਸ਼ਰਮ ਨੇ। ਲੇਕਿਨ ਆ ਕੇ ਤਬਾਹੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਜੰਗਾਂ ਦੇਖੋ ਆ ਤਬਾਹੀ ਬਰਬਾਦੀ ਮਚਾ ਦਿੰਦੀਆਂ। ਦੇਖੋ ਪਾਕਿਸਤਾਨ ਦੇ ਵਿੱਚ ਵੀ ਬਗੈਰਤੀ ਬੇਸ਼ਰਮੀ ਹੋ ਰਹੀ ਹੈ ਇੱਥੇ, ਹਾਂਜੀ। ਉਹ ਲੋਕ ਬਰੂਨੀ ਜੰਗਾਂ ਲੜਨ ਰਹੇ ਨੇ, ਇੱਥੇ ਅਸੀਂ ਆਪਣੇ ਘਰ 'ਚ ਹੀ ਜੰਗਾਂ ਲੜੀ ਜਾਣ ਰਹੇ ਹਾਂ। ਕਸ਼ਮੀਰ 'ਚ ਲਹਿਦਾ ਜੰਗ ਲੱਗੀ ਆ, ਬਲੋਚਿਸਤਾਨ 'ਚ ਲਹਿਦਾ ਜੰਗ ਲੱਗੀ ਆ, ਸਮਝੋ ਬਾਹਰ ਆ ਕਿ ਕੀ ਹੋ ਰਿਹਾ। ਲੇਕਿਨ ਇੱਕ ਖਬਰ ਜਿਹੜੀ ਆ ਨਾ ਉਹ ਵੀ ਮੈਂ ਤੁਹਾਨੂੰ ਦੇ ਦਿਆਂ। ਅਤੇ ਬਾਬਾ ਜੀ ਕਹਿੰਦੇ ਗਰੀਦਾ ਦੀ, ਮੈਂ ਕਿਹਾ ਨਹੀਂ ਯਾਰ ਗਰੀਦਾ ਦੀ ਗੱਲ ਹੋ ਗਈ, ਬਸ ਖਤਮ ਹੋ ਗਈ ਕਹਾਣੀ। ਬਾਬਾ ਜੀ ਕਹਿੰਦੇ ਨਹੀਂ ਗਰੀਦਾ ਦੀ ਜ਼ਰਾ ਗੱਲ ਹੋਰ ਕਰੋ। ਮੈਂ ਕਿਹਾ ਨਹੀਂ ਹੋਰ ਨਹੀਂ, ਉਹ ਛੱਡੋ, ਇੰਨਾ ਕੀ ਬੜਾ ਵਾ, ਨਹੀਂ ਤਾਂ ਗਰੀਦਾ ਨਾਰਾਜ਼ ਵੀ ਹੋ ਜਾਂਦੀ। ਖੈਰ ਆ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਵੱਡੀ ਟਿੰਡ ਅਤੇ ਛੋਟੀ ਟਿੰਡ ਜਿਹੜੀ ਆ, ਹਾਂ, ਇਹ ਵੱਡਾ ਟਿੰਡਾ ਛੋਟਾ ਟਿੰਡਾ ਜਿਹੜਾ ਉਹ ਪਹੁੰਚੇ ਜਨਾਬ ਕਤਰ ਦੇ ਵਿੱਚ ਉਹਨਾਂ ਦੀ ਹੋਈ ਆਓ ਭਗਤ। ਇੱਥੋਂ ਜਨਾਬ ਸਰਕਾਰੀ ਜਹਾਜ਼ 'ਚ ਚੜ੍ਹੇ ਨੇ, ਸਰਕਾਰੀ ਜਹਾਜ਼ 'ਚ ਪ੍ਰਾਈਵੇਟ ਟੂਰ ਹੋ ਰਿਹਾ ਆਪਣਾ ਜਨਾਬ। ਉਹ ਕਤਰ ਜਾ ਕੇ ਉਤਰੇ ਨੇ, ਅਤੇ ਕਤਰ ਦੇ ਵਿੱਚ ਹੁਣ ਉੱਥੇ ਪਤਾ ਨਹੀਂ ਕੀ ਹੋ ਰਿਹਾ। ਬਾਬਾ ਜੀ ਕਹਿੰਦੇ ਕਤਰ ਦੇ ਵਿੱਚ ਕਤਰੋ ਕਤਰੀ ਹੋ ਰਿਹਾ ਹੁਣ। ਮੈਂ ਕਿਹਾ ਕਤਰੋ ਕਤਰੀ ਤਾਂ ਹੁੰਦਾ ਹੀ ਰਹਿੰਦਾ ਵਾ, ਉਹ ਮਾਈ ਨਾਲ ਜਾਂਦੀ ਤਾਂ ਫਿਰ ਸਮਝ ਆਉਂਦੀ ਸੀ ਵੀ ਕਤਰੋ ਕਤਰੀ ਕੋਈ ਸਿਸਟਮ ਹੈ। ਹੁਣ ਮੀਆਂ ਸਾਹਿਬ ਉੱਥੇ ਪਤਾ ਨਹੀਂ ਕੀ ਲੈਣਗੇ। ਬਾਬਾ ਜੀ ਕਹਿੰਦੇ ਆਂਡੇ ਦੇਣਗੇ। ਮੈਂ ਕਿਹਾ ਯਾਰ ਮੀਆਂ ਸਾਹਿਬ ਸੱਪ ਆ ਅਤੇ ਸੱਪ ਨੇ ਆਂਡੇ ਦੇਣੇ। ਬਾਬਾ ਜੀ ਕਹਿੰਦੇ ਸੱਪ ਹੀ ਸਮਝ ਲੈਣ, ਬੜਾ ਵੱਡਾ ਸੱਪ ਆ ਮੀਆਂ, ਬਹੁਤ ਵੱਡਾ ਸੱਪ ਆ। ਕਹਿੰਦੇ ਉਹ ਆਪਣਾ ਮੀਆਂ ਨੇ ਜੋ ਚੀਜ਼ਾਂ ਸਾਡੇ 'ਤੇ ਮੁਸੱਲਤ ਕਰ ਦਿੱਤੀਆਂ ਇੱਥੇ ਪਾਕਿਸਤਾਨ, ਇਹ ਕੋਈ ਸੱਪ ਹੀ ਕਰ ਸਕਦਾ। ਬਾਬਾ ਜੀ ਕਹਿੰਦੇ ਉਹ ਉੱਥੇ ਕੋਈ ਅੰਡੇ ਵਿੱਚ ਦੇਣ ਗਿਆ ਹੋਣਾ, ਨਾਲ ਉਹ ਭਿਖਾਰੀ ਵੀ ਨੈਗ ਲੈ ਗਿਆ ਉੱਥੇ ਜਨਾਬ। ਉਹ ਹੁਣ ਮੇਰਾ ਹਾਲ ਕਿ ਆ ਫਿਰ ਉਹ ਕੋਈ ਆਪਣਾ ਰੋਲ ਲੱਭ ਰਿਹਾ ਇਹਦੇ 'ਚ, ਕਿ ਹੁਣ ਜਿਹੜੀ ਜੰਗ ਹੋ ਗਈ ਆ, ਉਹਨੇ ਜੰਗ, ਤੁਹਾਨੂੰ ਪਤਾ ਜੰਗ ਜਦੋਂ ਸ਼ੁਰੂ ਹੁੰਦੀ ਹੈ ਅਤੇ ਫਿਰ ਉਹ ਖ਼ਤਮ ਵੀ ਤਾਂ ਹੁੰਦੀ ਹੈ ਨਾ। ਹੁਣ ਇਹਨਾਂ ਨੇ ਤਿਆਰੀਆਂ ਹੁਣੀ ਸ਼ੁਰੂ ਕਰਤੀਆਂ ਕਤਰ ਨਾਲ ਮਿਲ ਕੇ ਕਿ ਭਈ ਇਹਦੇ ਸਾਡਾ ਵੀ ਕ੍ਰੈਡਿਟ ਦਿਓ। ਬਾਬੇ ਕਹਿੰਦੇ ਜੰਗ ਲਵਾਉਣ ਦਾ। ਮੈਂ ਕਿਹਾ ਜੰਗ ਲਵਾਉਣ ਦਾ ਕ੍ਰੈਡਿਟ। ਉਹਦੇ ਬਾਅਦ ਜਦੋਂ ਜੰਗ ਖਤਮ ਹੋਣੀ ਫਿਰ ਆਪਣਾ ਜਿਹੜਾ ਨਾ ਲੁੱਚ ਅੱਗੇ ਉਹ ਤਲਿਆ ਜਾਏਗਾ ਇਹਨਾਂ ਦਾ ਹਿਸਾਬ ਕਿਤਾਬ, ਸ਼ਾਇਦ ਉਸ ਚੱਕਰ 'ਚ ਜਾਂ ਗਏ ਆ ਜਨਾਬ ਆਪਣਾ ਹਿਸਾਬ ਕਿਤਾਬ। ਬਾਬਾ ਜੀ ਕਹਿੰਦੇ ਕਿ ਭਈ ਆਪ ਚਲੇ ਗਏ ਮੀਆਂ ਸਾਹਿਬ ਇੱਥੇ, ਉਹ ਪੰਜਾਬ 'ਚ ਜਿਹੜੀ ਛੱਡੀ ਹੋਈ ਹੈ ਰਾਣੀ, ਉਹਨੂੰ ਵੀ ਨਾਲ ਹੀ ਲੈ ਜਾਂਦੇ ਉੱਥੇ ਆ, ਚਲੋ ਉਹਦਾ ਵੀ ਕੋਈ ਦਿਲ ਲੱਗਿਆ ਰਹਿੰਦਾ। ਮੈਂ ਕਿਹਾ ਨਹੀਂ ਬਾਬਾ ਜੀ ਅੱਜ ਕੱਲ੍ਹ ਕਤਰ ਨਹੀਂ ਜਾਂਦੀ। ਬਾਬਾ ਜੀ ਕਹਿੰਦੇ ਉਹ ਕਿਉਂ? ਮੈਂ ਕਿਹਾ ਉਹ ਅੱਜ ਕੱਲ੍ਹ ਜਿਹੜਾ ਨਾ ਹਿਸਾਬ ਕਿਤਾਬ ਉੱਥੇ ਹੀ ਠੀਕ ਹੋ ਜਾਂਦਾ ਵਾ, ਪੂਰਾ ਹੋ ਜਾਂਦਾ, ਖਾਤੇ ਉੱਥੇ ਖੁੱਲ੍ਹੇ ਹੋਏ। ਕਹਿੰਦੇ ਕਿਹੜੇ ਖਾਤੇ? ਮੈਂ ਕਿਹਾ ਜਹਾਜ਼ ਜਹਾਜ਼ ਦੇ ਵਿੱਚ ਸੈਰ ਸਪਾਟਿਆਂ ਵਾਲੇ, ਪਾਪੀ ਚੁੱਲੋ ਵਾਲੇ, ਚੋਲਿਸਤਾਨ ਵਾਲੇ, ਅਤੇ ਉਹ ਫਿਰ ਲੋੜ ਨਹੀਂ ਇਹਨੂੰ ਜਾਣ ਦੀ ਉੱਥੇ ਕਤਰ ਦੇ ਵਿੱਚ। ਹਾਂ, ਹਾਲਾਂਕਿ ਕਤਰ ਵਾਲੇ ਵੀ ਉਦਾਸ ਹੋਏ ਫਿਰਦੇ, ਉਹ ਵੀ ਕਹਿੰਦੇ ਸੀ ਕਿ ਵੀ ਮਾਈ ਨੂੰ ਵੀ ਨਾਲ ਲੈ ਆਓ ਆਉਂਦੇ ਹੋਏ। ਤਾਂ ਉਹਨਾਂ ਨੇ ਕਿਹਾ ਕਿ ਬਈ ਉਹ ਮਾਈ ਦਾ ਖਸਮ ਨਹੀਂ ਆਉਣ ਦਿੰਦਾ। ਬਾਬਾ ਜੀ ਕਹਿੰਦੇ ਸਬਜ਼ਰ ਨਹੀਂ ਸਕਦੇ, ਪੁਰਾਣੀ ਗੱਲ ਹੋ ਗਈ, ਨਵੀਂ ਗੱਲ ਕਰੋ ਹਿਸਾਬ ਕਿਤਾਬ ਦਾ। ਯਾਰ ਮੀਆਂ ਸਾਹਿਬ ਪਹੁੰਚੇ। ਬਾਬਾ ਜੀ ਕਹਿੰਦੇ ਯਾਰ ਮੀਆਂ ਸਾਹਿਬ ਜਾਂਦੇ ਹੋਏ ਡੱਡੂ ਨਹੀਂ ਲੈ ਜਾਂਦੇ ਨਾਲ। ਮੈਂ ਕਿਹਾ ਡੱਡੂ ਨੂੰ ਉਹਨਾਂ ਨੇ ਕੀ ਕਰਨਾ ਸੀ ਉੱਥੇ? ਬਾਬੇ ਕਹਿੰਦੇ ਚਲੋ ਡੱਡੂ ਦੀ ਅੰਮੀ ਨੂੰ ਲੈ ਜਾਂਦੇ ਨਾਲ। ਮੈਂ ਕਿਹਾ ਡੱਡੂ ਦੀ ਅੰਮੀ ਨੇ ਉੱਥੇ ਜਾ ਕੇ ਕੀ ਕਰਨਾ ਸੀ ਮੀਆਂ ਸਾਹਿਬ? ਐ ਸਮਝ। ਬਾਬਾ ਜੀ ਕਹਿੰਦੇ ਉੱਥੇ ਲੁੱਡੋ ਖੇਡਦੇ ਥੋੜ੍ਹੇ ਜਿਹੇ, ਮੀਆਂ ਸਾਹਿਬ ਇਸ ਟਾਈਮ ਬੋਰ ਹੋ ਜਾਂਦੇ। ਮੀਆਂ ਸਾਹਿਬ ਕੋਈ ਸਿਆਸੀ ਕਿਰਦਾਰ ਤਾਂ ਹੈ ਕੋਈ ਨਹੀਂ, ਉਹਨਾਂ ਨੇ ਲੂਲਾ ਲੰਗੜਾ ਕਰਕੇ ਸਾਈਡ 'ਤੇ ਬਿਠਾਤਾ ਉਹਨਾਂ ਨੇ 1847 'ਤੇ ਜਿਤਵਾ ਕੇ, ਉਹ ਵੀ ਬੁਰੀ ਤਰ੍ਹਾਂ ਨਾਲ। ਉਹ ਹੁਣ ਕੁਝ ਬੋਲਣ ਜੋਗੇ ਤਾਂ ਹੈ ਨਹੀਂ।
ਉਹ ਬਸ ਬਾਬਾ ਜੀ ਕਹਿੰਦੇ ਹੁਣ ਲੂਡੋ ਹੀ ਖੇਡ ਸਕਦੇ। ਉਹ ਲੈ ਜਾਂਦੇ ਨਾਲ ਡੱਡੂ ਦੀ ਅੰਮੀ ਨੂੰ ਜਾ ਕੇ ਲੂਡੋ ਖੇਡਦੇ। ਮੈਂ ਕਿਹਾ ਬਾਬਾ ਜੀ ਲੂਡੋ ਉੱਥੇ ਮੇਰਾ ਮਤਲਬ ਕੋਈ ਹੋਰ ਗੇਮ ਨਾ ਉੱਥੇ ਖੇਲੀ ਜਾ ਰਹੀ ਹੁੰਦੀ, ਇਸ ਕਰਕੇ ਜ਼ਰਾ ਇਹਤਿਆਤ ਨਹੀਂ ਲੈ ਕੇ ਗਏ। ਹਾਂ ਉੱਥੇ ਹੋਰ ਹਿਸਾਬ ਕਿਤਾਬ ਕੋਈ ਹੋਣਾ, ਹਿਸਾਬ ਕਿਤਾਬ ਲੱਗਿਆ ਹੋਣਾ। ਖੈਰ ਐਨੀਵੇ ਆਹ ਸਾਰਾ ਕੁਛ ਜਨਾਬ ਉੱਥੇ ਹੋ ਰਿਹਾ। ਅਤੇ ਉਹਦੇ ਬਾਅਦ ਨਜਮ ਸੇਠੀ ਜਿਹੜਾ, ਹਾਂਜੀ ਨਜਮ ਸੇਠੀ ਨੇ ਆਪਣੇ ਪ੍ਰੋਗਰਾਮ 'ਚ ਬਹਿ ਕੇ ਉਹਨੇ ਕੀਤੀ ਹੈ ਜਨਾਬ ਗੱਲ ਕੀ ਕੀਤੀ, ਉਹਨੇ ਧਮਕੀ ਜਿਹੀ ਲਾਈ ਆ। ਉਹ ਕਹਿੰਦੇ ਕਿ ਜਿਹੜਾ ਅਲੀਮਾ ਆਪਾਂ ਜਿਹੜੇ ਆ ਹੁਣ ਫਿਰ ਰਹੇ ਆ, ਇਮਰਾਨ ਖਾਨ ਦੇ ਸਿਸਟਰ ਜਿਹੜੇ ਨੇ ਅਲੀਮਾ ਖਾਨਮ, ਇਹ ਜਿਹੜੇ ਜਲਸੇ ਕਰ ਰਹੇ ਆ ਔਰ ਜਿਹੜਾ ਕਰਾਊਡ ਆ ਬੜਾ ਠੀਕ ਠਾਕ ਕਰਾਊਡ ਇਕੱਠਾ ਹੋ ਰਿਹਾ। ਵੈਸੇ ਯਕੀਨ ਕਰੋ ਜਿੱਥੇ ਜਾਂਦੇ ਆ ਲੋਕ ਇਕੱਠੇ ਹੋ ਜਾਂਦੇ। ਲੋਕਾਂ ਨੂੰ ਅੱਗੇ ਹੀ ਭਾਈ ਉਹ ਤਰਸੇ ਪਏ ਆ ਕਿ ਬਈ ਸਾਡਾ ਇੱਥੇ ਕੋਈ ਲੀਡਰ ਹੀ ਕੋਈ ਨਹੀਂ ਜਿਹੜਾ ਕਿ ਸਾਨੂੰ ਇhtਜਾਜ ਵਾਸਤੇ ਕੋਈ ਲੀਡ ਕਰੇ। ਇਮਰਾਨ ਅਹਿਮਦ ਖਾਨ ਨਾਜ਼ਰੀਨ ਤੇ ਸਾਰੇ ਮੁਹੱਬਤ ਕਰਦੇ ਨੇ ਨਾ, ਅਤੇ ਉਹਦਾ ਜੋ ਹਾਲ ਕੀਤਾ ਹੋਇਆ ਮੁਲਾਕਾਤਾਂ ਬੰਦ, ਇਲਾਜ ਬੰਦ, ਕੋਈ ਪਤਾ ਹੀ ਨਹੀਂ, ਕੋਈ ਨਹੀਂ ਯਾਰ ਪਤਾ ਹੀ ਕੋਈ ਨਹੀਂ ਕਿ ਮੁਰਸ਼ਦ ਦਾ ਹਾਲ ਕੀ ਹੈ ਇਸ ਟਾਈਮ। ਇੰਨੀ ਗਰਮੀ, ਸਖਤ ਗਰਮੀ, ਉਹ ਛੋਟਾ ਜਿਹਾ ਸੈੱਲ ਅਤੇ ਕੋਈ ਖਬਰ ਨਹੀਂ ਆ ਰਹੀ, ਨਾ ਆ ਰਹੀ ਨਾ ਬਾਹਰ। ਅਤੇ ਲੋਕ ਤਾਂ ਪਹਿਲੀ ਟੈਨਸ਼ਨ 'ਚ ਨੇ। ਉਹ ਫਿਰ ਜਦੋਂ ਹੋਪ ਦੇਖਦੇ ਨੇ ਯਾਰ ਕਿ ਕੋਈ ਆ ਕੇ ਚਲੋ ਇਮਰਾਨ ਖਾਨ ਦੀ ਸਿਸਟਰ ਜਿਹੜੀ ਨੇ ਅਲੀਮਾ ਖਾਨ ਉਹ ਖੜੀ ਹੋਇਆ, ਉਹ ਲੋਕ ਨਿਕਲਦੇ ਨੇ ਫਿਰ ਧੜਾ ਧੜ, ਕਿਉਂਕਿ ਬਾਕੀਆਂ 'ਤੇ ਕਿਸੇ 'ਤੇ ਇਤਮਾਦ ਰਿਹਾ ਹੀ ਨਹੀਂ। ਬਾਕੀ ਸਾਰੇ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਜਿਹੜੇ ਇਕੱਠੇ ਹੋਏ ਆ। ਅਤੇ ਹੁਣ ਨਜਮ ਸੇਠੀ ਜਿਹੜਾ ਕਹਿ ਰਿਹਾ ਕਿ ਲੋ ਜੀ ਅਗਰ ਇਹਨਾਂ ਨੇ ਆਪਣੀ ਐਕਟੀਵਿਟੀ ਜਿਹੜੀ ਜਾਰੀ ਰੱਖੀ ਨਾ ਅਲੀਮਾ ਖਾਨ ਸਾਹਿਬਾ ਨੇ, ਅਤੇ ਫਿਰ ਜਨਾਬ ਆਹ ਫੈਸਲਾ ਆ ਰਿਹਾ 9 ਮਈ ਦੇ ਕੇਸਾਂ ਦਾ, ਅਤੇ ਇਹਨਾਂ 'ਚ ਇਹਨਾਂ ਨੂੰ ਸਜ਼ਾ ਹੋ ਜਾਏਗੀ। ਇਹ ਤਾਂ ਸੇਠੀ ਇੱਦਾਂ ਜਿੱਦਾਂ ਮੇਰਾ ਮਤਲਬ ਕਿ ਅਦਾਲਤ ਆਪ ਲਾ ਕੇ ਬੈਠਾ ਹੋਇਆ ਉੱਥੇ। ਅਤੇ ਇੰਨੀ ਪੱਕੀ ਰਿਪੋਰਟ ਬਾਬਾ ਜੀ ਕਹਿੰਦੇ ਪੱਕੀ ਹੋਣੀ ਆ ਭਾਈ। ਉੱਥੇ ਸਾਰਾ ਦਾ ਸਾਰਾ ਅਤੇ ਨਿਜ਼ਾਮ ਹੀ ਕੰਪਰੋਮਾਈਜ਼ ਹੋਇਆ ਪਿਆ। ਜੱਜ ਜਿਨ੍ਹਾਂ ਦੇ ਅਦਾਲਤਾਂ ਇਹਨਾਂ ਦੀਆਂ ਜੋ ਮਰਜ਼ੀ ਫੈਸਲੇ ਦਵਾ ਦੇਣ, ਅਤੇ ਜਿਨ੍ਹਾਂ ਨੇ ਫੈਸਲੇ ਦਵਾਉਣੇ ਨੇ ਉਹਨਾਂ ਨੇ ਸੇਠੀ ਨੂੰ ਵੀ ਦੱਸ ਦਿੱਤਾ ਹੋਣਾ ਕਿ ਸੇਠੀ ਆ ਫੈਸਲਾ ਆਉਣ ਲੱਗਾ, ਦੱਸ ਦੇ, ਧਮਕੀ ਲਾ ਦੇ ਕਿ ਵੀ ਇਹਤਿਆਤ ਕਰੋ, ਐਵੇਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰੋ। ਹਾਂ ਐਵੇਂ ਉਮੀਦ ਬਣਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਅਸੀਂ ਬੜੀ ਮੁਸ਼ਕਲ ਆ ਸਾਰੀ ਕੌਮ ਸਵਾਈ ਆ, ਕੀੜੇ ਮਕੌੜੇ 25 ਕਰੋੜ ਹਸ਼ਰਾਤੁਲ ਅਰਦ ਜਿਹੜੇ ਆ ਇਹ ਅਸੀਂ ਲੰਮੇ ਪਾਇਆ ਬੜੇ ਔਖੇ, ਇਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਵੀ ਫੈਸਲਾ ਆਏਗਾ ਅਤੇ ਤੁਸੀਂ ਵੀ ਜੇਲ੍ਹ 'ਚ ਜਾਓਗੇ। ਹਾਂ ਇੱਦਾਂ ਦੀਆਂ ਧਮਕੀਆਂ। ਲੇਕਿਨ ਆ ਇਮਰਾਨ ਖਾਨ ਦੀ ਫੈਮਿਲੀ ਆ, ਇਹ ਕੋਈ ਮੇਰਾ ਮਤਲਬ ਸੁਹੇਲ ਅਫਰੀਦੀ ਥੋੜ੍ਹੀ ਆ ਕਿ ਜਿਹਨੂੰ ਕੋਈ ਇੱਕ ਧਮਕੀ ਦਿੱਤੀ ਅਤੇ ਉਹ ਲੰਮਾ ਪੈ ਗਿਆ। ਇਹ ਸਭ ਬਗੈਰਤ ਬੇਸ਼ਰਮ ਬਣਿਆ ਬਿਲਕੁਲ ਹੋ। ਬਾਕੀ ਵੀ ਸਾਰੇ ਚੁੱਕ ਕੇ ਦੇਖ ਲਓ, ਬਲਕਿ ਉਹ ਤਾਂ ਮੁਖਾਲਫ ਹੋ ਗਏ ਨੇ, ਮੁਖਾਲਫਤ ਨਜ਼ਰ ਆ ਰਹੀ ਆ ਉਹਨੂੰ ਅੱਗੇ ਕੀਤਾ ਹੋਇਆ। ਉਹ ਜਿਹੜਾ ਬਗੈਰਤ ਬੇਸ਼ਰਮ ਹੈ ਯਾਰ ਉਹ ਮੇਜਰ ਅਲੀ ਮੁਹੰਮਦ ਖਾਨ। ਕਈ ਕਹਿੰਦੇ ਨੇ ਕਿ ਯਾਰ ਉਹ ਸੂਬੇਦਾਰ ਹੈ, ਤੁਸੀਂ ਉਹਨੂੰ ਮੇਜਰ ਬਣਾਤੇ। ਕੋਈ ਨਹੀਂ ਯਾਰ, ਉਹਦੀਆਂ ਜ਼ੁਲਫਾਂ ਮੈਨੂੰ ਚੰਗੀਆਂ ਲੱਗਦੀਆਂ ਤਾਂ ਮੈਂ ਮੇਜਰ ਬਣਾਤਾ ਨਹੀਂ ਤਾਂ ਹੈ ਸੂਬੇਦਾਰ। ਐਸਾ ਵੱਡਾ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਸ਼ਾਇਦ ਕਿਤੇ ਦੇਖਿਆ ਹੋਏ। ਔਰ ਮੁਨਾਫਕ ਆਜ਼ਮ ਹੈ ਬਗੈਰਤ ਬੇਸ਼ਰਮ, ਆ ਟੱਟੂ ਆ ਲਾਹਨਤੀ ਕਿਰਦਾਰ। ਦਿਲ ਤੇ ਮੇਰਾ ਕਰਦਾ ਕੁਛ ਹੋਰ ਕਵਾਂ। ਬਾਬਾ ਜੀ ਕਹਿੰਦੇ ਦਗੜਦੁੱਲਾ ਕਹਿ ਦੇ। ਮੈਂ ਕਿਹਾ ਉਹ ਵੀ ਛੋਟਾ ਜਿਹਾ ਹੋ ਗਿਆ ਹੁਣ ਇਹਨਾਂ ਦੇ ਅੱਗੇ, ਇਹ ਬਹੁਤ ਵੱਡੀ ਦਗੜ ਬੜੇ ਬਗੈਰਤ ਬੇਸ਼ਰਮ ਆ। ਉਹ ਹੈ ਉਹਦੀ ਟੁਕਾਈ ਹੋ ਰਹੀ ਹੈ ਮੁਸਲਸਲ, ਸੋਸ਼ਲ ਮੀਡੀਆ ਉਹਨੂੰ ਟੁਕਾ ਕੇ ਉਹਨੂੰ ਜਿਹੜਾ ਨਾ ਸਾਥ ਦੇ ਰਿਹਾ। ਖੈਰ ਬਾਬਾ ਜੀ ਕਹਿੰਦੇ ਕਿ ਯਾਰ ਉਹ ਮੈਨੂੰ ਨਜਮ ਸੇਠੀ ਤੋਂ ਯਾਦ ਆ ਬਈ, ਉਹ ਸੇਠੀ ਨੇ ਧਮਕੀ ਦੀ ਤੇ ਲਾਤੀ। ਮੈਂ ਕਿਹਾ ਬਾਬਾ ਜੀ ਕਹਿੰਦੇ ਸੇਠੀ ਦੀ ਚਿੜੀ ਦਾ ਸੁਣਾਓ। ਮੈਂ ਬਾਬਾ ਜੀ ਚਿੜੀ ਦਾ ਕੀ ਸੁਣਾ? ਬਾਬਾ ਜੀ ਕਹਿੰਦੇ ਕੋਈ ਉੱਠਦੀ ਹੈ ਕਿ ਕੋਈ ਨਹੀਂ ਅੱਜ ਕੱਲ੍ਹ। ਮੈਂ ਕਿਹਾ ਯਾਰ ਕੀ ਮਤਲਬ ਉੱਠਦੀ ਹੈ? ਚਿੜੀ ਉੱਡਦੀ ਹੈ ਯਾਰ, ਉੱਠਦੀ ਨਹੀਂ। ਬਾਬਾ ਜੀ ਕਹਿੰਦੇ ਸੁੱਤੀ ਮਰੀ ਪਈ ਹੈ ਉਹਦੀ ਚਿੜੀ। ਹਾਂ ਇਸ ਉਮਰ 'ਚ ਬਿਲਕੁਲ ਹੀ ਕੱਖ ਵੀ ਨਹੀਂ ਹੁੰਦਾ। ਲਾਸਟ ਟਾਈਮ ਤਾਂ ਇਹੀ ਰਿਪੋਰਟ ਆਈ ਸੀ ਕਿ ਬਈ ਚਿੜੀ ਮਰ ਗਈ ਉਹਦੀ। ਹਾਂ ਬਾਬਾ ਜੀ ਉਹ ਲਾਸਟ ਟਾਈਮ ਰਿਪੋਰਟ ਤੁਹਾਡੀ ਜਿਹੜੀ ਹੈ ਉਹ ਕੋਈ ਇੰਨੀ ਮੇਰਾ ਮਤਲਬ ਠੀਕ ਨਹੀਂ ਸੀ, ਕਿਉਂਕਿ ਉਹਦੇ ਬਾਅਦ ਇਹ ਗਿਆ ਵਾ ਜਿਹਦੇ ਕੰਜਰ, ਜਿੱਦਾਂ ਕੰਜਰ ਆਪਣੀ ਹੀ ਛੱਡ ਰਿਹਾ ਹੁੰਦਾ ਅੱਜ ਕੱਲ੍ਹ ਬੈਠਾ। ਸਮਝ ਨਹੀਂ ਆਉਂਦੀ ਯਾਰ ਕੀ ਬਗੈਰਤੀ ਬੇਸ਼ਰਮੀ। ਖੈਰ ਐਨੀਵੇ ਉਹ ਗਿਆ ਜੇਦੇ ਕੋਲ ਜਨਾਬ। ਜੇਦੇ ਨੇ ਕੋਈ ਦਵਾਈ ਦਿੱਤੀ ਅਤੇ ਉਹਦੀ ਚਿੜੀ ਬਾਬਾ ਕਹਿੰਦੇ ਨਹੀਂ ਜਿਹੜੀ ਪਹਿਲੇ ਗੱਲ ਕਹਿਣ ਲੱਗੇ ਸੀ ਉਹ ਕਰ। ਮੈਂ ਕਿਹਾ ਨਹੀਂ, ਚਿੜੀ ਜਿਹੜੀ ਆ ਉਹਦੀ ਉਹਨੂੰ ਕੋਈ ਫਾਕਾ ਹੋਇਆ, ਉਹਨੇ ਅੱਖਾਂ ਖੋਲ੍ਹੀਆਂ ਅਤੇ ਆਪਣਾ ਇਹਨੇ ਨਜਮ ਸੇਠੀ ਨੇ ਜਿਹੜਾ ਨਾ ਸੇਠੀ ਨੇ ਇਹਨੇ ਧਮਾਲਾਂ ਪਾਉਣੀਆਂ ਸ਼ੁਰੂ ਕਰਤੀਆਂ। ਸਾਰੇ ਜਹਾਨ ਨੂੰ ਦੱਸਦਾ ਫਿਰ ਮੇਰੀ ਚਿੜੀ ਉੱਠ ਗਈ, ਮੇਰੀ ਚਿੜੀ ਉੱਠ ਗਈ। ਉਹ ਲੋਕ ਕਹਿਣ ਲੱਗੇ ਭਾਈ ਉੱਠੀ ਆ ਹਜੇ ਉੱਡੀ ਤਾਂ ਕਰੀ, ਇਹਨੂੰ ਉਡਾ ਹੁਣ। ਉਹ ਹੁਣ ਉਹ ਉੱਡਦੀ ਨਹੀਂ ਪਈ, ਉੱਠ ਗਈ ਆ, ਜਾਗ ਗਈ ਆ, ਲੇਕਿਨ ਉਹ ਉੱਡਦੀ ਨਹੀਂ ਪਈ ਚਿੜੀ। ਬਾਬਾ ਕਹਿੰਦੇ ਉੱਡਦੀ ਵੀ ਨਹੀਂ ਇਹਦੀ ਚਿੜੀ। ਮੈਂ ਕਿਹਾ ਬਾਬਾ ਜੀ ਕਿਉਂ? ਬਾਬਾ ਕਹਿੰਦੇ ਉਹ ਇੰਨੀ ਉਮਰ ਹੋ ਗਈ ਯਾਰ, ਇਹਨੂੰ ਕਹਿ ਛੱਡ ਕੋਈ ਚਿੜੀ ਕੋਈ ਤੋਤਾ ਪਾਲ ਲਾ, ਕੋਈ ਤੋਤਾ ਪਾਲ, ਕੋਈ ਹੋਰ ਹਿਸਾਬ ਕਿਤਾਬ ਲਾ। ਚਿੜੀ ਨੂੰ ਛੱਡ ਚਿੜੀ ਦੀ ਜਾਨ। ਚਿੜੀ ਫਰਕ ਹੋ ਗਈ, ਐਕਸਪਾਇਰ ਹੋ ਗਈ ਹੈ ਚਿੜੀ। ਹੈ ਨਹੀਂ
ਮੈਂ ਕਿਹਾ ਬਾਬਾ ਜੀ ਫਿਰ ਵੀ ਜੇ ਕੋਈ ਧਿਆਨ ਦਿਓ ਤੁਸੀਂ ਕੋਈ, ਹੋ ਸਕਦਾ ਤੁਸੀਂ ਠੀਕ ਕਰ ਦਿਓ। ਬਾਬਾ ਕਹਿੰਦੇ ਮੇਰਾ ਮਤਲਬ ਚਿੜੀਆਂ ਦਾ ਡਾਕਟਰ ਆ। ਮੈਂ ਕਿਹਾ ਨਹੀਂ, ਤੁਹਾਡੇ ਦਰਬਾਰ 'ਤੇ ਚਿੜੀਆਂ ਬਹੁਤ ਹੁੰਦੀਆਂ ਨਾ, ਬਾਬਾ ਦੇ ਦਰਬਾਰ ਚਿੜੀਆਂ ਬੋਲਦੀਆਂ, ਚਿੜੀਆਂ ਵੀ ਬੋਲਦੀਆਂ ਉੱਥੇ, ਬੇਸ਼ੁਮਾਰ ਕਿਸਮ ਦੇ ਉੱਥੇ ਹਿਸਾਬ ਕਿਤਾਬ ਹੁੰਦੇ ਨੇ। ਅਤੇ ਉਹ ਦੇਖ ਲਓ ਯਾਰ, ਕੋਈ ਆਪਣਾ ਕੋਈ ਚੀੜਾ ਭੇਜੋ ਜਿਹੜਾ ਉਹਦੀ ਚਿੜੀ ਉਠਾ। ਬਾਬਾ ਜੀ ਕਹਿੰਦੇ ਉਹ ਕੋਈ ਚੀੜਾ ਮੈਂ ਭੇਜ ਦਿੱਤਾ ਨਾ, ਉਹਨੇ ਚਿੜੀ ਵੈਸੇ ਹੀ ਮਾਰ ਛੱਡਣੀ। ਮੈਂ ਕਿਹਾ ਯਾਰ ਤੁਸੀਂ ਕਿ ਮੇਰਾ ਮਤਲਬ ਕਿ ਡਿਫਰੈਂਟ ਕਿਸਮ ਦਾ ਚਿੜਾ ਭੇਜਣਾ। ਬਾਬਾ ਜੀ ਕਹਿੰਦੇ ਕਿਸ ਕਿਸਮ ਦਾ? ਮੈਂ ਕਿਹਾ ਬਿਲਾਵਲ ਭੁੱਟੋ ਕਿਸਮ ਦਾ ਚਿੜਾ। ਨਾ ਫਾਇਦਾ ਨਾ ਨੁਕਸਾਨ, ਉੱਦਾਂ ਦਾ ਕੋਈ ਭੇਜ ਕੇ ਦੇਖ ਲਓ, ਸ਼ਾਇਦ ਚਿੜੀ ਉੱਠ ਜਾਏ।